ਬਿਸਮਿल्लाहिर्रहमानिर्रहीम ਤੇ अस्सलाम वालेकुम। 12 ਸਤੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਕਾਊਂਟਡਾਊਨ ਹੈ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ ਹੁਣ 78 ਦਿਨ ਬਾਕੀ ਨੇ। ਅੱਛਾ, ਕੁਝ ਦੋਸਤਾਂ ਨੇ ਪੁੱਛਿਆ ਵੀ ਇਹ ਚੜ੍ਹਦਾ ਤੇ ਲਹਿੰਦਾ ਪੰਜਾਬ ਕਿਉਂ ਆਉਂਦੇ ਹੋ? ਇਹ ਚੜ੍ਹਦਾ ਤੇ ਲਹਿੰਦਾ ਪੰਜਾਬ ਇਸ ਤੋਂ ਆਉਂਦੇ ਆ ਵੀ ਉਰਦੂ 'ਚ ਮਸ਼ਰਕੀ ਪਾਕਿਸਤਾਨ ਤੇ ਮਗਰਬੀ ਪਾਕਿਸਤਾਨ, ਇਸੇ ਤਰ੍ਹਾਂ ਪੰਜਾਬੀ 'ਚ ਅਸੀਂ ਜਿਹੜਾ ਮਸ਼ਰਕ ਵਾਲੇ ਪਾਸੇ ਉਹਨੂੰ ਚੜ੍ਹਦਾ ਮਤਲਬ ਸੂਰਜ ਉੱਧਰੋਂ ਚੜ੍ਹਦਾ ਤੇ ਜਿੱਧਰ ਸੂਰਜ ਡੁੱਬਦਾ ਉਹਨੂੰ ਲਹਿੰਦਾ ਪਾਸਾ ਕਹਿੰਦੇ। ਜਿਸ ਤਰ੍ਹਾਂ ਮਗਰਬ ਤੇ ਮਸ਼ਰਕ ਦੀ ਗੱਲ ਹੁੰਦੀ, ਇਸੇ ਤਰੀਕੇ ਨਾਲ ਪੰਜਾਬੀ ਦੇ ਵਿੱਚ ਚੜ੍ਹਦਾ ਤੇ ਲਹਿੰਦਾ ਗੱਲ ਮਸ਼ਰਕ ਤੇ ਮਗਰਬ ਹੀ ਹੈ। ਚੜ੍ਹਦਾ ਮਤਲਬ ਸੂਰਜ ਚੜ੍ਹਦਾ ਤੇ ਜਿੱਧਰ ਸੂਰਜ ਲਹਿੰਦਾ। ਕਈ ਦੋਸਤ ਪੁੱਛਦੇ ਨੇ ਵੀ ਇਹ ਚੜ੍ਹਦਾ ਤੇ ਲਹਿੰਦਾ ਪੰਜਾਬ ਕਿਉਂ ਕਹਿੰਦੇ ਹੋ, ਇਹਦੇ 'ਚ ਕੀ ਰੌਲਾ ਹੈ? ਇਹ ਸਿਰਫ ਚੜ੍ਹਦੇ ਤੇ ਲਹਿੰਦਾ ਪੰਜਾਬ 'ਚ ਨਹੀਂ, ਈਵਨ ਜ਼ਿਲ੍ਹਿਆਂ ਦੇ ਵਿੱਚ ਵੀ ਅਗਰ ਇੱਕ ਇੰਜ ਵੀ ਆਖ ਦਿੰਦੇ ਨੇ ਵੀ ਨਹਿਰੋਂ ਪਾਰ ਦੇ ਤੇ ਨਹਿਰੋਂ ਉਤਾਰ ਦੇ, ਮਤਲਬ ਕਿ ਦੋਵੇਂ ਪਾਸੇ ਦੇ ਜਿਹੜੇ ਪਿੰਡ ਹੁੰਦੇ ਨੇ ਉਹ ਵੀ ਇੱਕ ਦੂਜੇ ਦਾ ਜ਼ਿਕਰ ਇਸੇ ਤਰੀਕੇ ਨਾਲ ਕਰਦੇ ਨੇ। ਪੰਜਾਬੀ ਦਾ ਇੱਕ ਆਪਣਾ ਸਟਾਈਲ ਹੈ, ਆਪਣੇ ਅਲਫਾਜ਼ ਨੇ, ਆਪਣਾ ਐਕਸਪ੍ਰੈਸ਼ਨ ਹੈ ਇਹ ਦੱਸਣ ਨੂੰ ਵੀ ਕਿਹੜਾ ਪਾਸਾ ਕਿਹੜੇ ਪਾਸੇ ਮਤਲਬ ਮਸ਼ਰਕ ਕਿੱਧਰ ਹੈ ਤੇ ਮਗਰਬ ਕਿੱਧਰ ਹੈ। ਉਹਦੀ ਗੱਲਬਾਤ ਪੰਜਾਬੀ ਦੇ ਲੋਕ ਆਪਣੀ ਜ਼ੁਬਾਨ 'ਚ ਆਪਣੇ ਤਰੀਕੇ ਨਾਲ ਕਰਦੇ ਨੇ। ਤੇ ਇਸ ਲਈ ਬੜੇ ਸਾਰੇ ਦੋਸਤ ਤੁਹਾਡੇ 'ਚੋਂ, ਕਿਉਂਕਿ ਮੈਂ ਤੁਹਾਡੇ ਕੌਮੈਂਟਸ ਪੜ੍ਹਦਾ ਰਹਿੰਦਾ, ਮੈਨੂੰ ਆਦਤ ਹੈ ਜਿਹੜੇ ਮੇਰੇ ਉਰਦੂ ਵੀਲੌਗ ਹੋਣ ਜਾਂ ਪੰਜਾਬੀ ਹੋਣ, ਰੋਜ਼ ਮੈਂ ਕੋਈ ਕੋਸ਼ਿਸ਼ ਕਰਨਾ ਹੈ ਕਿ ਇੱਕ ਘੰਟਾ ਟਾਈਮ ਜਿਹੜਾ ਉਹ ਤੁਹਾਡੇ ਕੌਮੈਂਟਸ ਨੂੰ ਦਿਆਂ ਆਪਣੇ ਸਾਰੇ ਵੀਲੌਗਸ ਦੇ ਉੱਤੇ, ਕਿਉਂਕਿ ਉਹ ਮੈਂ ਜਿਸ ਵੇਲੇ ਕਿਤੇ ਸਫ਼ਰ ਕਰ ਰਿਹਾ, ਕਿਤੇ ਵੀ ਜਾ ਰਿਹਾ ਤਾਂ ਮੈਂ ਰਸਤੇ ਦੇ ਵਿੱਚ ਵੀ ਪੜ੍ਹ ਸਕਦਾ ਤੇ ਮੈਂ ਤੁਹਾਡੇ ਕੌਮੈਂਟਸ ਜਿਹੜੇ ਨੇ ਉਹ ਪੜ੍ਹਦਾ ਰਹਿੰਦਾ। ਅਤੇ ਉਹਦੇ ਵਿੱਚ ਜਿਸ ਵੇਲੇ ਸਵਾਲ ਆਉਂਦੇ ਨੇ ਅਤੇ ਉੱਥੋਂ ਫਿਰ ਮੈਨੂੰ ਲੱਗਦਾ ਵੀ ਨਹੀਂ, ਇਹਦੇ ਉੱਤੇ ਗੱਲ ਜ਼ਰੂਰ ਕਰਨੀ ਚਾਹੀਦੀ। ਅੱਛਾ ਜੀ, ਹੁਣ ਜ਼ਰਾ ਅਗਲੇ ਪਾਸੇ ਆ ਜਾਈਏ। ਇਸ ਵੇਲੇ ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪੰਜਾਬ ਤੋਂ ਹੈ। ਖਬਰ ਇਹ ਹੈ ਕਿ ਪੰਜਾਬ 'ਚ ਇਸ ਵੇਲੇ ਆਟਾ 230 ਰੁਪਏ ਕਿਲੋ ਹੋ ਗਿਆ। ਕੱਲ੍ਹ ਪਰਸੋਂ ਮੈਂ ਤੁਹਾਨੂੰ ਕਿਹਾ ਸੀ ਵੀ 150 ਰੁਪਏ ਕਿਲੋ ਹੈ। ਵੇਖ ਲਓ ਹੁਣ ਇੰਝ ਹੀ ਲੱਗੇਗਾ ਜਿਵੇਂ ਮੈਂ ਝੂਠ ਖਬਰ ਦਿੱਤੀ ਸੀ। ਹਾਲਾਂਕਿ ਮੈਨੂੰ ਉਸ ਵੇਲੇ ਜਾਂ ਸਾਡੀ ਟੀਮ ਨੂੰ ਉਸ ਵੇਲੇ 150 ਵੀ ਬੜੀ ਕੀਮਤ ਲੱਗਣ ਡਈ ਸੀ। ਜਦੋਂ 150 ਦਾ ਮੈਂ ਨਾਂ ਲਿਆ ਤੇ ਮੈਨੂੰ ਪਿੰਡੀ 'ਚ ਮੌਜੂਦ ਇੱਕ ਦੋਸਤ ਨੇ ਜਿਹੜਾ ਸਰਕਾਰ ਵਾਸਤੇ ਕੰਮ ਕਰਦਾ, ਉਹ ਅੱਗੋਂ ਮੇਰੇ ਨਾਲ ਲੜ ਪਿਆ। ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਵੀ ਆਟਾ 150 ਰੁਪਏ, ਉਹਨੇ ਕਿਹਾ ਗਿੱਲ ਸਾਹਿਬ ਕੀ ਗੱਲ ਕਰਦੇ ਹੋ, 150 ਇੱਥੇ ਪਿੰਡੀ ਸਾਨੂੰ 175 ਲੱਭਣ ਡਿਆ। ਉਦੋਂ ਉਹਨਾਂ ਨੇ ਆਪਣੇ ਵੱਲੋਂ 175 ਬੜੀ ਉੱਤੇ ਦੀ ਮੈਨੂੰ ਰਕਮ ਦੱਸੀ ਸੀ, ਪਰ ਅੱਜ ਮੈਂ ਤੁਹਾਡੇ ਸਾਹਮਣੇ ਰਿਪੋਰਟ ਕਰਨ ਡਿਆ ਵੀ ਆਟਾ 230 ਰੁਪਏ ਕਿਲੋ ਦੇ ਹਿਸਾਬ ਨਾਲ ਇਸ ਵੇਲੇ 2300 ਰੁਪਏ ਦਾ ਫੀ 10 ਕਿਲੋ ਦਾ ਥੈਲਾ ਜਿਹੜਾ ਉਹ ਮਿਲ ਰਿਹਾ। ਹੁਣ ਸੋਚੋ ਤੇ ਗਰੀਬ ਕੀ ਖਾਏਗਾ ਤੇ ਕੀ ਮਰੇਗਾ। ਇਸੇ ਤਰੀਕੇ ਨਾਲ ਟਮਾਟਰ 280 ਰੁਪਏ ਫੀ ਕਿਲੋ ਦੇ ਵਿੱਚ ਪਹੁੰਚ ਗਏ ਨੇ। ਕਿਸੇ ਇਲਾਕੇ 'ਚ 300 ਵੀ ਨੇ, 350 ਵੀ ਨੇ, 400 ਵੀ ਨੇ। ਲੇਕਿਨ ਇੱਕ ਕੱਲ੍ਹ ਪਰਸੋਂ ਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਸੋਸ਼ਲ ਮੀਡੀਆ ਅਖਤਰ ਰੈਗੂਲਰ ਮੀਡੀਆ ਦੇ ਉੱਤੇ ਇੱਕ ਹੋਰ ਵੀ ਪ੍ਰੈਸ ਰਿਲੀਜ਼ ਆਈ ਹੈ। ਨਾਨ ਬਾਈ ਐਸੋਸੀਏਸ਼ਨ ਵਾਲੇ ਜਿਹੜੇ ਨੇ ਇਹ ਨਾਨ ਰੋਟੀ ਜਿਹੜੇ ਲਾਉਂਦੇ ਨੇ, ਉਹ ਆਉਂਦੇ ਨੇ ਜੀ ਆਟਾ ਇੰਨਾ ਮਹਿੰਗਾ ਹੋ ਗਿਆ, ਹੁਣ ਅਸੀਂ ਰੋਟੀ ਉਸ ਕੀਮਤ 'ਤੇ ਨਹੀਂ ਦੇ ਸਕਦੇ ਜਿਹੜੀ ਪਹਿਲਾਂ ਅਸੀਂ 25 ਰੁਪਏ ਸੀ ਕਿੰਨੀ ਸੀ। ਹੁਣ ਤੁਸੀਂ ਇਹਨਾਂ ਆਖਣਾ ਵੀ ਗਿੱਲ ਸਾਹਿਬ ਤੁਹਾਨੂੰ ਤਾਂ ਆਪ ਨਹੀਂ ਪਤਾ। ਜ਼ਾਹਿਰ ਹੈ ਮੈਂ ਅੱਜ ਕੱਲ੍ਹ ਉੱਥੋਂ ਲੈਂਦਾ ਜੂ ਨਹੀਂ, ਉੱਥੇ ਜੂ ਨਹੀਂ ਹੈਗਾ। ਲੇਕਿਨ ਬਹਰਹਾਲ ਜੋ ਇੱਥੇ ਰਿਪੋਰਟ ਹੋ ਰਹੀ ਹੈ ਸਾਡੇ ਸਾਹਮਣੇ ਵੀ ਉਹ 25 ਰੁਪਏ ਆਉਂਦੇ ਨੇ, ਅਸੀਂ ਹੁਣ ਰੋਟੀ ਨਹੀਂ ਵੇਚਣੀ। ਜ਼ਾਹਿਰ ਅੱਗੇ ਵੀ ਉਹਨਾਂ 5 ਤੋਂ ਉੱਤੇ ਹੀ ਰੇਟ ਕੀਤਾ ਹੋਣਾ, ਲੇਕਿਨ ਹੁਣ ਉਹ ਆਉਂਦੇ ਨੇ ਵੀ ਅਸੀਂ 5 ਦੀ ਨਹੀਂ ਵੇਚਣੀ। ਸਰਕਾਰ ਨਾਲ ਉਹਨਾਂ ਦਾ ਜੋੜ ਪੈ ਗਿਆ ਨਾਨ ਬਾਈ ਐਸੋਸੀਏਸ਼ਨ ਦਾ। ਹੁਣ ਇੱਕ ਪਾਸੇ ਟਮਾਟਰ ਤੁਹਾਨੂੰ ਦੱਸ ਛੱਡਿਆ, ਪਿਆਜ਼, ਆਟਾ, ਚੀਨੀ ਪਹਿਲਾਂ ਹੀ ਉਹਦੇ 'ਚ ਤਾਂ ਇਹਨਾਂ ਨੇ ਪਹਿਲਾਂ ਹੀ 300 ਅਰਬ ਦੀ ਦਿਹਾੜੀ ਲਾਈ ਹੈ ਅਤੇ ਉਹ ਇਸ ਵੇਲੇ ਪਹਿਲਾਂ ਹੀ 200 ਰੁਪਏ ਕਿਲੋ ਤੋਂ ਉੱਤੇ ਹੈ। ਪਰ ਇਹ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਮੀਡੀਆ ਵਿਕਿਆ ਹੋਇਆ ਨਜ਼ਰ ਆਏਗਾ, ਕੋਈ ਬੰਦਾ ਗੱਲ ਨਹੀਂ ਕਰੇਗਾ। ਇੱਧਰ ਉੱਧਰ ਦੀਆਂ ਗੱਲਾਂ ਕਰਨਗੇ, ਕਲਾਬੇ ਮਿਲਾਉਣਗੇ, ਇਹ ਦੱਸਣਗੇ ਵੀ ਉਹ ਜਿਹੜਾ ਰਿਆਸਤ ਤਈਬਾ ਵਾਲਿਆਂ ਦਾ ਤੈਯਬ ਸੀ ਮੁੰਡਾ ਜਿਹਨੇ ਅਲੀਮਾ ਖਾਨਮ ਸਾਹਿਬਾ ਦੇ ਨਾਲ ਬਦਤਮੀਜ਼ੀ ਕੀਤੀ ਸੀ, ਉਹ ਕਿੱਡੀ ਕੁ ਉਹਦੀ ਸ਼ਾਨ 'ਚ ਗੁਸਤਾਖੀ ਹੋ ਗਈ, ਕਿੱਡਾ ਵੱਡਾ ਉਹ ਸਹਾਫੀ ਹੈ ਅਤੇ ਉਹਦੇ ਨਾਲ ਕਿੱਡੀ ਜ਼ਿਆਦਤੀ ਹੋ ਗਈ। ਉਹਦੇ ਹਕੂਕ ਵਾਸਤੇ ਤੁਹਾਨੂੰ ਸਹਾਫੀ ਜਿਹੜੇ ਨੇ ਉਹ ਮਾਰਚ ਕਰਦੇ ਨਜ਼ਰ ਆਉਣਗੇ, ਗੌਰ ਖਾਨ ਸਾਹਿਬ ਕੋਲ ਜਾਣਗੇ, ਉਹ ਮਾਫੀ ਵੀ ਮੰਗ ਲੈਣਗੇ, ਹੋਰ ਇਹੋ ਜਿਹੇ ਕਈ ਨਿਕਸੁਕ ਹੁੰਦੇ ਤੁਹਾਨੂੰ ਨਜ਼ਰ ਆਉਣਗੇ। ਲੇਕਿਨ ਇਹ ਜਿਹੜੇ ਖੇਖਣ ਕਰਦੇ ਨੇ ਨਾ, ਨਖਰੇ ਕਰਦੇ ਨੇ, ਖੇਖਣ ਕਰਦੇ ਨੇ, ਮੈਂ ਇਹੀ ਆਖਾਂਗਾ ਮਹਿੰਗਾਈ ਦੇ ਉੱਤੇ ਕੋਈ ਗੱਲ ਨਹੀਂ ਕਰਦੇ। ਕਿਉਂਕਿ ਗਰੀਬ ਦਾ ਕੰਮ ਹੈ ਨਾ, ਮਹਿੰਗਾਈ ਦੇ ਨਾਲ ਗਰੀਬ ਦਾ ਲੈਣ ਦੇਣਾ, ਇਸ ਲਈ ਉਹਦੇ 'ਤੇ ਗੱਲ ਨਹੀਂ ਕਰਨੀ। ਉਹ ਜਿਹੜੀ ਬਾਜੀ ਸਾਡੀ ਆਸਮਾ ਸ਼ਰਾਜ਼ੀ ਜਾਂਦੀ ਸੀ, ਵੈਸੇ ਮੈਂ ਬਾਜੀ ਇਸ ਤੋਂ ਕਰੋੜਾਂ ਨਾ ਔਰਤ ਕਾਰਡ ਕੱਢ ਲੈਂਦੀਆਂ ਨੇ, ਫੌਰਨ ਆਉਂਦੀਆਂ ਨੇ, ਔਰਤਾਂ ਨੂੰ ਹਰਾਸ ਕਰਦਾ ਹੈ। ਇਹ ਜਿਹੜਾ ਮਾਲ ਪਾਣੀ ਜਦੋਂ ਲੈਂਦੀਆਂ ਨਾ ਭੈਣਾਂ ਸਾਡੀਆਂ, ਰਿਸ਼ਵਤ ਮਾਲ ਪਾਣੀ, ਮੈਂ ਇਹਨਾਂ ਦੀ ਨਹੀਂ ਗੱਲ ਕਰ ਰਿਹਾ, ਮੈਂ ਕਿਸੇ ਦੀ ਵੀ ਗੱਲ ਕਰਨ ਡਿਆ। ਇਹਨਾਂ ਦਾ ਜ਼ਾਹਿਰ ਹੈ ਮੈਂ ਤਾਂ ਨਹੀਂ ਵੇਖਿਆ ਨਾ ਇਹਨਾਂ ਨੂੰ ਰਿਸ਼ਵਤ ਲੈਂਦੇ ਆ। ਅਤੇ ਵੈਸੇ ਇਹਨਾਂ ਨੂੰ ਲਿਫਾਫਾ ਜਰਨਲਿਸਟ ਆਉਂਦੇ ਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆਮ, ਉਹਦਾ ਜਵਾਬ ਤਾਂ ਇਹਨਾਂ ਨੇ ਆਪੇ ਹੀ ਦੇਣਾ ਹੈ। ਲੇਕਿਨ ਜਿਸ ਵੇਲੇ ਇਹਨਾਂ ਦੇ ਕਿਸੇ ਫਨੀ ਕੰਮ ਦੇ ਉੱਤੇ ਜਾਂ ਇਹਨਾਂ ਦੇ ਕਿਸੇ ਜਿਹੜਾ ਸਹਾਫਤੀ ਕੰਮ ਹੈ ਜਾਂ ਇਹਨਾਂ ਦਾ ਜਿਹੜਾ
ਪ੍ਰੋਫੈਸ਼ਨਲ ਕੰਮ ਹੈ ਉਹਦੇ 'ਤੇ ਵੀ ਤਨਕੀਦ ਕਰੋ ਤੇ ਫੌਰਨ ਔਰਤ ਕਾਰਡ ਕੱਢ ਲੈਂਦੀਆਂ ਨੇ। ਲੇਕਿਨ ਹੁਣ ਸੋਸ਼ਲ ਮੀਡੀਆ 'ਤੇ ਇਹਨਾਂ ਦਾ ਚੰਗਾ ਠੱਠਾ ਚੱਲ ਰਿਹਾ। ਇਹਨਾਂ ਦੇ ਇਹ ਬਣਾਏ ਨੇ ਲੋਕਾਂ ਨੇ ਪੋਰਟਰੇਟ ਵਗੈਰਾ, ਉਹ ਆਉਂਦੇ ਨੇ ਜੀ ਮੈਂ ਪੰਜਾਬ ਨਹੀਂ ਜਾਊਂਗੀ। ਉਹ ਫਿਲਮ ਸੀ ਨਾ ਇੱਕ, ਪੰਜਾਬ ਨਹੀਂ ਜਾਊਂਗੀ। ਇਹ ਵੀ ਪੰਜਾਬ ਪਿਛਲੇ ਦਿਨੋਂ ਵੈਸੇ ਇੱਕ ਪ੍ਰੋਗਰਾਮ ਕੀਤਾ ਬਾਜੀ ਆਸਮਾ ਸ਼ਰਾਜ਼ੀ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਸਤੇ। ਇਹ ਨਵਾਜ਼ ਸ਼ਰੀਫ ਸਾਹਿਬ ਦੀ ਮੂੰਹ ਬੋਲੀ ਧੀ ਹੈ ਨਾ। ਇਹ ਵਾਹਿਦ ਸੋਸ਼ਲ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਜਰਨਲਿਸਟ ਨੇ ਜਿਹੜੇ ਨਵਾਜ਼ ਸ਼ਰੀਫ ਸਾਹਿਬ ਦੇ ਘਰ ਦੇ ਫਰਦ ਨੇ। ਆਸਮਾ ਸ਼ਰਾਜ਼ੀ ਦੀ ਮੈਂ ਗੱਲ ਕਰ ਰਿਹਾ। ਇਹਨਾਂ ਦੇ ਬਾਰੇ ਮਸ਼ਹੂਰ ਹੈ, ਇੱਕ ਤਾਸਰ ਹੈ ਕਿ ਇਹ ਨਵਾਜ਼ ਸ਼ਰੀਫ ਸਾਹਿਬ ਦੀ ਮੂੰਹ ਬੋਲੀ ਬੇਟੀ ਨੇ। ਹਾਂਜੀ, ਤੇ ਉਹ ਇਹਨਾਂ ਨਾਲ ਐਡਾ ਪਿਆਰ ਕਰਦੇ ਨੇ। ਇਸੇ ਤਰ੍ਹਾਂ ਮਰੀਮ ਸਾਹਿਬਾ ਵੀ ਇਹਨਾਂ ਨਾਲ ਐਡਾ ਪਿਆਰ ਕਰਦੀਆਂ ਨੇ। ਇਸੇ ਲਈ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਿੱਚ ਗਾਂ ਦੀ ਗਾਂ ਹੀ ਨਿਕਲ ਜਾਂਦੀ ਹੈ ਭੈਣ ਸਾਡੀ। ਬਹਰਹਾਲ ਹੁਣ ਲੋਕੀ ਇਹਨਾਂ ਦਾ ਠੱਠਾ ਉਡਾ ਰਹੇ ਨੇ ਕਿ ਜਿਸ ਵੇਲੇ ਇਮਰਾਨ ਖਾਨ ਦੀ ਹੁਕੂਮਤ ਸੀ ਤਾਂ ਉਦੋਂ ਇਤਵਾਰ ਬਾਜ਼ਾਰ ਪਹੁੰਚ ਜਾਂਦੇ ਸੋ। ਹੁਣ ਮਾਮਲਾਤ ਕਿੱਥੇ ਚਲੇ ਗਏ ਨੇ ਤੇ ਹੁਣ ਮੈਂ ਪੰਜਾਬ ਨਹੀਂ ਜਾਊਂਗੀ ਕਿਉਂਕਿ ਉੱਥੇ ਮਰੀਮ ਦੀ ਹੁਕੂਮਤ ਹੈ। ਅੱਗੇ ਚੱਲਨੇ ਜੀ। ਅੱਗੇ ਇਹਨਾਂ ਦੇ ਇੱਕ ਪੰਜਾਬ ਗਵਰਨਮੈਂਟ ਦਾ ਕੋਈ ਤਰਜਮਾਨ ਹੈ, ਉਹਨੇ ਆਖਿਆ ਜੀ ਨੇਪਾਲ 'ਚ ਇਨਕਲਾਬ ਦੇ ਪਿੱਛੇ ਫੌਜ ਹੈ, ਆਵਾਮ ਨੂੰ ਫੌਜ ਦੀ ਮੁਕੰਮਲ ਤਾਈਦ ਹਾਸਲ ਹੈ। ਉਹ ਕਹਿਣਾ ਇਹ ਚਾਹ ਰਹੇ ਨੇ ਵੀ ਉੱਥੇ ਜਿਹੜਾ ਇਨਕਲਾਬ ਆਇਆ ਉਹ ਫੌਜ ਦੇ ਨਾਲ ਰਲ ਕੇ ਹੀ ਆਇਆ ਹੈ। ਉਹ ਕਹਿਣਾ ਇਹ ਚਾਹ ਰਹੇ ਨੇ ਕਿ ਨੇਪਾਲ 'ਚ ਜਿਹੜਾ ਇਨਕਲਾਬ ਆਇਆ ਉਹ ਫੌਜ ਨੇ ਹੀ ਲਿਆਂਦਾ ਤੇ ਇੱਥੇ ਵੀ ਉਹ ਦੱਸਣਾ ਚਾਹ ਰਹੇ ਨੇ ਵੀ ਇੱਥੇ ਫੌਜ ਦੇ ਨਾਲ ਹੀ ਰਲ ਕੇ ਆਉਣਾ ਕੰਮ, ਫੌਜ ਤੋਂ ਬਗੈਰ ਕੋਈ ਨਹੀਂ ਕੰਮ ਆਉਣਾ। ਇਹ ਬੈਠੀ ਜੀ ਵੋਟ ਨੂੰ ਇੱਜ਼ਤ ਦਿਓ ਵਾਲਾ ਕੰਮ। ਵੋਟ ਕੋ ਇੱਜ਼ਤ ਦਿਓ, ਇਹ ਉਹਨੇ ਵੋਟ ਨੂੰ ਇੱਜ਼ਤ ਦੇਣ ਵਾਲੇ ਹੁਣ ਕਹਿੰਦੇ ਨਹੀਂ ਬੂਟ ਨੂੰ ਇੱਜ਼ਤ ਦਿਓ। ਉਹ ਆਉਂਦੇ ਨੇ ਇਨਕਲਾਬ ਵੀ ਆਉਣਾ ਹੈ ਤੇ ਉਹ ਫੌਜ ਦੇ ਨਾਲ ਹੀ ਆਉਣਾ, ਫੌਜ ਤੋਂ ਬਗੈਰ ਨਹੀਂ ਆਉਣਾ। ਮਤਲਬ ਲੋਕਾਂ ਨੂੰ ਖਾਬ ਵੀ ਨਹੀਂ ਵੇਖਣ ਦਿੰਦੇ। ਅਗਰ ਲੋਕੀ ਝੂਠੇ ਸੱਚੇ ਮਾੜੇ ਚੰਗੇ ਕੋਈ ਖਾਬ ਵੀ ਦੇਖ ਰਹੇ ਨੇ ਚੰਗੇ ਦਿਨਾਂ ਦੇ, ਆਂਦੇ ਨਹੀਂ ਇੱਥੇ ਕੰਮ ਨਹੀਂ ਹੋਣਾ, ਇੱਥੇ ਫੌਜ ਨਾਲ ਰਲ ਕੇ ਹੀ ਹੋਣਾ, ਉਸ ਤੋਂ ਬਗੈਰ ਨਹੀਂ ਹੋਣਾ। ਅੱਛਾ, ਜੇ ਕੋਈ ਜੇਦਾ ਜੀ ਨੇ ਨਵੀਂ ਗੱਲ ਕੀਤੀ ਹੈ। ਜੇਦਾ ਜੀ ਕਹਿੰਦੇ ਨੇ ਕਿ ਫਰਾਂਸ ਦੇ ਅੰਦਰ ਵੀ 9 ਮਈ ਹੋ ਗਿਆ, ਉਹਨਾਂ ਦੇ ਕੋਲੋਂ ਕੰਟਰੋਲ ਨਹੀਂ ਹੋ ਰਿਹਾ। ਫਰਾਂਸ ਔਰ ਬਾਕੀ ਦੁਨੀਆ ਨੇ ਸੋਚਿਆ ਕਿ ਸਾਨੂੰ ਪਾਕਿਸਤਾਨ ਤੋਂ ਸਬਕ ਸਿੱਖਣਾ ਚਾਹੀਦਾ ਕਿ 9 ਮਈ ਕਿਸ ਤਰ੍ਹਾਂ ਰੋਕਦੇ ਹਾਂ। ਹੁਣ ਪੂਰੀ ਦੁਨੀਆ ਪਾਕਿਸਤਾਨ ਵਾਲੇ ਹਰਬੇ ਇਸਤੇਮਾਲ ਕਰੇਗੀ। ਮਤਲਬ ਜੇਦਾ ਜੀ ਇਹ ਕਹਿਣਾ ਚਾਹ ਰਹੇ ਨੇ ਕਿ ਉਹ ਸਾਰੀਆਂ ਬੇਸ਼ਰਮੀਆਂ ਬਗੈਰਤੀਆਂ ਜਿਹੜੀਆਂ ਇੱਥੇ ਹੋਈਆਂ ਨੇ ਉਹ ਪੂਰੀ ਦੁਨੀਆ ਕਰੇਗੀ। ਮਤਲਬ 26 ਨਵੰਬਰ ਨੂੰ ਜਿਵੇਂ ਇੱਥੇ ਲੋਕਾਂ ਦੇ ਸਿਰਾਂ 'ਚ ਗੋਲੀਆਂ ਮਾਰ ਕੇ ਬੰਦੇ ਕਤਲ ਕਰ ਛੱਡੇ ਨੇ 100 ਦੇ ਕਰੀਬ। ਅਜੇ ਨੰਬਰ ਤੇ ਕਿਸੇ ਨੂੰ ਕਨਫਰਮ ਨਹੀਂ ਪਤਾ, ਲੇਕਿਨ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ। ਇਸੇ ਤਰ੍ਹਾਂ 9 ਮਈ ਨੂੰ 25 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗੋਲੀਆਂ ਮਾਰ ਕੇ। ਔਰ ਉਸ ਤੋਂ ਬਾਅਦ ਜੋ ਕੁਝ 9 ਮਈ ਦੇ ਨਾਂ ਦੇ ਉੱਤੇ ਇੱਥੇ ਹੋਇਆ, ਆਈਨ ਕਾਨੂੰਨ ਤੋੜਿਆ ਗਿਆ, ਮਿਲਟਰੀ ਕੋਰਟਸ ਨੇ ਫੈਸਲੇ ਸੁਣਾਏ ਔਰ ਜਿਸ ਤਰ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਧੱਕੇ ਨਾਲ ਰੱਖਿਆ ਹੋਇਆ ਔਰ ਉਹਨੂੰ ਸਜ਼ਾਵਾਂ ਦਿੱਤੀਆਂ ਨੇ। ਜੇਦਾ ਜੀ ਇਹ ਕਹਿ ਰਹੇ ਨੇ ਕਿ ਪੂਰੀ ਦੁਨੀਆ ਨੇ ਪਾਕਿਸਤਾਨ ਕੋ ਸਿੱਖਣਾ ਹੈ। ਜੇਦਾ ਜੀ ਇਹ ਤਾਂ ਸਿੱਖਣ ਦੀ ਲੋੜ ਨਹੀਂ ਹੈ ਕਿਸੇ ਨੂੰ ਪਾਕਿਸਤਾਨ ਕੋ। ਤੇ ਚੰਗੇਜ਼ ਖਾਨ ਵੀ ਇਹੀ ਕੰਮ ਕਰਦਾ ਸੀ, ਹਲਾਕੂ ਖਾਨ ਇਹੀ ਕੰਮ ਕਰਦਾ ਸੀ, ਸਾਰੇ ਜਿਹੜੇ ਜ਼ਾਲਮ ਹੁਕਮਰਾਨ ਸੀ, ਫਰੌਨ ਸੀ, ਉਹ ਵੀ ਇਹੀ ਕੰਮ ਕਰਦਾ ਸੀ। ਤੇ ਇਹ ਕੋਈ ਪਾਕਿਸਤਾਨ ਨਵਾਂ ਕਰਨ ਡਿਆ ਜਿਹੜਾ ਉਹਨਾਂ ਨੇ ਇਹਨਾਂ ਕੋਲੋਂ ਸਿੱਖਣਾ। ਉਹ ਪਹਿਲਾਂ ਵੀ ਸਿੱਖ ਸਕਦੇ ਨੇ। ਉਹ ਤੁਹਾਨੂੰ ਐਵੇਂ ਇਹ ਗਲਤੀ ਲੱਗਦੀ ਹੈ ਜਦੋਂ ਤੁਹਾਡੇ ਵਰਗੇ ਸੱਜਣਾਂ ਨੂੰ ਵੀਜ਼ਾ ਦੇ ਦਿੰਦੇ ਨੇ, ਤੁਸੀਂ ਉੱਥੇ ਜਾ ਕੇ ਫਿਰਦੇ ਹੋ ਤੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਸਾਡੇ ਵਰਗੇ ਹੀ ਨੇ ਸਾਨੂੰ ਵੀਜ਼ਾ ਦੇ ਦਿੱਤਾ। ਨਹੀਂ ਜੇਦਾ ਜੀ, ਉੱਥੇ ਜਿਹੜਾ ਬੇਸ਼ਰਮੀ ਦਾ ਲੈਵਲ ਹੈ ਬਹੁਤ ਘੱਟ ਹੈ। ਵਰਨਾ ਉਹਨਾਂ ਨੂੰ ਉਹਨਾਂ ਦੇ ਕੋਲ ਤੇ ਆਪਣਾ ਨੈਪੋਲੀਅਨ ਰਿਹਾ ਕੀ ਕੁਝ ਨਹੀਂ ਰਿਹਾ ਉਹਨਾਂ ਦੇ ਕੋਲ। ਉਹਨਾਂ ਨੇ ਇੱਥੋਂ ਸਿੱਖਣਾ ਆ ਕੇ। ਅਗਰ ਉਹਨਾਂ ਨੇ ਸਾਡੇ ਵਾਲੇ ਕੰਮ ਕਰਨੇ ਤਾਂ ਖੁਦ ਕਫੀਲ ਨੇ। ਉਹ ਪਹਿਲਾਂ ਉਹ ਵੀ ਕਰਦੇ ਰਹੇ ਨੇ ਇਹੋ ਜਿਹੇ ਕੰਮ, ਲੇਕਿਨ ਹੁਣ ਉਹ ਇਨਸਾਨ ਬਣ ਗਏ ਨੇ। ਉੱਥੇ ਹੁਣ ਇਨਸਾਨੀਅਤ ਦੀ ਕਦਰ ਹੈ, ਕੋਈ ਕਵਾਨੀਨ ਨੇ, ਆਈਨ ਹੈ, ਕਾਨੂੰਨ ਹੈ, ਉਹਦੇ 'ਤੇ ਚੱਲਦੇ ਨੇ ਉਹ। ਲੇਕਿਨ ਤੁਹਾਡੇ ਵਰਗੇ ਜਿਹੜੇ, ਮੈਂ ਮਾਜ਼ਰਤ ਦੇ ਨਾਲ ਮੈਂ ਕੀ ਆਖਾਂ, ਤੁਹਾਨੂੰ ਵੀ ਕਿਸੇ ਜ਼ਮਾਨੇ 'ਚ ਲੋਕੀ ਦਾਨਸ਼ਵਰ ਸਮਝਦੇ ਸਨ, ਲੇਕਿਨ ਮੈਂ ਹੁਣ ਕੀ ਆਖਾਂ ਤੁਹਾਨੂੰ। ਚਲੋ ਜੀ ਖੈਰ ਅੱਗੇ ਚੱਲਨੇ ਜੀ। ਇਹ ਰਾਸ਼ਨ ਦੀ ਵੀਡੀਓ ਬਣਾ ਕੇ ਰਾਸ਼ਨ ਵਾਪਸ ਲੈ ਲਿਆ। ਇਹ ਜਿਹੜੇ ਸੈਲਾਬ ਮੁਤਾਸਰੀਨ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਹੁਣ ਵੀਡੀਓ ਵੀ ਸਾਹਮਣੇ ਆ ਗਈ ਹੈ। ਵੀਡੀਓ ਜ਼ਿਲ੍ਹਾ ਬਾਵਲਪੁਰ ਦੇ ਵਿੱਚ ਸ਼ੂਟ ਹੋਈ ਹੈ। ਸੂਬਾਈ ਵਜ਼ੀਰ ਆਬਪਾਸ਼ੀ ਕਾਜ਼ਮ ਪੀਰਜ਼ਾਦਾ ਸਾਹਿਬ ਦੇ ਇਲਾਕੇ ਖੈਰਪੁਰ ਟਾਮਿਆਂ ਵਾਲੀ 'ਚ ਹੋਇਆ। ਫੋਟੋ ਸ਼ੂਟ ਦੇ ਵਿੱਚ ਜ਼ਿਲ੍ਹੀ ਇੰਤਜ਼ਾਮੀਆ ਦੇ ਅਫਸਰਾਨ ਵੀ ਮੌਜੂਦ ਸੀ। ਰਾਸ਼ਨ ਦਾ ਇੱਕ ਬੈਗ ਮੇਜ਼ ਤੇ ਰੱਖਿਆ, ਬੰਦਿਆਂ ਨੂੰ ਕਹਿੰਦੇ ਗਏ ਵੀ ਆਈ ਜਾਓ ਤੇ ਜਾਈ ਜਾਓ, ਆਈ ਜਾਓ ਤੇ ਜਾਈ ਜਾਓ। ਮੇਨ ਡੱਬੇ ਦੇ ਉੱਤੇ ਹੱਥ ਰੱਖੋ, ਤਸਵੀਰ ਖਿਚਵਾਓ ਤੇ ਜਾਓ। ਡੱਬੇ ਤੇ ਹੱਥ ਰੱਖੋ, ਤਸਵੀਰ ਖਿਚਵਾਓ ਤੇ ਜਾਓ। ਡੱਬੇ ਤੇ ਹੱਥ ਦਾ ਮਤਲਬ ਹੈ ਵੀ ਇਹ ਡੱਬਾ ਅਸੀਂ ਇਹਨਾਂ ਨੂੰ ਦੇ ਦਿੱਤਾ। ਅੱਗੋਂ ਫਿਰ ਅਗਲਾ ਬੰਦਾ, ਅੱਗੋਂ ਫਿਰ ਅਗਲਾ ਬੰਦਾ। ਰਾਸ਼ਨ ਦਾ ਡੱਬਾ ਇੱਕੋ ਹੀ ਸੀ, ਤਸਵੀਰਾਂ 100 ਲੈ ਕੇ ਬੰਦੇ ਫਾਰਗ ਕਰ ਦਿੱਤੇ। ਬੰਦਿਆਂ ਬਾਅਦ 'ਚ ਰੌਲਾ ਪਾਇਆ ਕਿ ਸਾਨੂੰ ਕੋਈ ਰਾਸ਼ਨ ਨਹੀਂ ਲੱਭਿਆ, ਸਾਡੀਆਂ ਤਸਵੀਰਾਂ ਲੈ ਲਈਆਂ ਨੇ। ਇਹ ਸੂਰਤ ਹਾਲ ਉੱਥੇ ਬਿਊਰੋਕ੍ਰੇਸੀ ਜਿਹੜੀ ਹੈ ਉਹ ਬਾਵਲਪੁਰ ਦੇ ਵਿੱਚ ਕਰ ਰਹੀ ਹੈ। ਅੱਗੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਲੋਕ ਕਿੱਥੋਂ ਤੱਕ ਅੱਪੜ ਗਏ ਨੇ। ਅੱਛਾ, ਨੂਨ ਲੀਗੀ MNA ਸਰਦਾਰ ਆਮਿਰ ਤਲਾਲ ਗੋਪਾਂਗ ਸਾਹਿਬ ਨੇ ਨਵਾਂ ਹੀ ਗੋਪਾਂਗੀ ਕਰ ਦਿੱਤੀ ਹੈ। ਉਹਨਾਂ ਨੇ ਜਨਾਬ ਹਕੂਮਤ ਨੂੰ ਖੁਸ਼ ਕਰਨ ਵਾਸਤੇ ਆਪਣੇ ਇਲਾਕੇ ਦੇ ਵਿੱਚ ਲੋਕਾਂ ਨੂੰ ਆਖਿਆ ਵੀ ਇੱਥੇ ਕੋਈ ਪਾਣੀ ਨਹੀਂ ਆਉਣਾ, ਬਿਲਕੁਲ ਸਕੂਨ ਦੇ ਨਾਲ ਘਰਾਂ 'ਚ ਬੈਠੇ ਰਹੋ ਤੇ ਇਸ ਪਾਸੇ ਕੋਈ ਪਾਣੀ ਨਹੀਂ ਆਏਗਾ। ਤੁਸੀਂ ਬਿਲਕੁਲ ਲੋਕੀ ਬੈਠੇ ਰਹੇ, ਲੋਕਾਂ ਨਾ ਆਪਣਾ ਮਾਲ ਡੰਗਰ ਖੋਲ੍ਹਿਆ ਨਾ ਆਪ। ਉਸ ਤੋਂ ਬਾਅਦ ਪਾਣੀ ਉੱਥੇ ਆ ਗਿਆ। ਪਾਣੀ ਉੱਥੇ ਹੁਣ 8-8 ਫੁੱਟ ਆਇਆ। ਲੋਕਾਂ ਦੇ ਘਰ ਬਾਹਰ ਰੁੜ ਗਏ। ਲੋਕਾਂ ਨੂੰ ਹੁਣ ਕਿਉਂਕਿ ਵਕਤ ਹੀ ਨਹੀਂ ਮਿਲਿਆ ਉੱਥੋਂ ਨਿਕਲਣ ਦਾ, ਨਾ ਡੰਗਰ ਕੱਢ ਸਕੇ ਆਪਣੇ, ਨਾ ਆਪ ਨਿਕਲ ਸਕੇ। ਕੋਈ ਗੋਪਾਂਗ ਸਾਹਿਬ ਬਾਰ-ਬਾਰ ਫੜਾ ਮਾਰਦੇ ਸਨ ਵੀ ਇੱਧਰ ਪਾਣੀ ਨਹੀਂ ਆਉਣਾ।
ਝੂਠੀ ਉੱਥੇ ਜਿਹੜੀ ਲੋਕਾਂ ਨੂੰ ਇਨਫੋਰਮੇਸ਼ਨ ਦੇ ਕੇ ਲੋਕੀ ਮਰਵਾ ਛੱਡੇ ਨੇ। ਤੇ ਇਹ ਬੜਾ ਸੂਰਤ ਹਾਲ ਜਿਹੜੀ ਉੱਥੇ ਖਰਾਬ ਹੈ। ਇਹ ਹੁਣ ਪਤਾ ਨਹੀਂ ਗੋਪਾਂਗ ਸਾਹਿਬ ਦਾ ਕਦੀ ਇਤਸਾਬ ਹੋਏਗਾ ਇਸ ਗੱਲ ਤੇ ਕਿ ਨਹੀਂ ਹੋਏਗਾ। ਅੱਛਾ ਜੀ, ਅੱਗੋਂ ਇੱਕ ਟਾਊਟ ਸਾਹਿਬ ਨੇ, ਵਸੀਮ ਅਬਾਸੀ ਸਾਹਿਬ, ਇਹਨਾਂ ਦੇ ਉੱਤੇ ਇਹ ਹੈ, ਇਹ ਹੁਣ ਇੱਕ ਟਵੀਟ ਕਰ ਰਹੇ ਨੇ ਕਿ ਆਈਫੋਨ ਤੋਂ ਬਿਹਤਰ ਹੈ ਵੀ ਗਾਂ ਹੀ ਲੈ ਲਓ। ਆਈਫੋਨ ਤੋਂ ਬਿਹਤਰ ਹੈ ਵੀ ਗਾਂ ਹੀ ਲੈ ਲਓ, 2 ਸਾਲ ਬਾਅਦ ਬਛੜੇ ਵੀ ਹੋਣਗੇ ਤੇ ਗਾਂ ਦੀ ਮਾਰਕੀਟ ਵੀ ਜਿਹੜੀ ਉਹ ਵੀ ਡਾਊਨ ਨਹੀਂ ਹੋਏਗੀ, ਤੇ ਨਾਲ ਦੁੱਧ ਵੀ, ਇਹ ਨਹੀਂ ਇਹਨਾਂ ਨੇ ਦੱਸਿਆ ਵੀ ਨਾਲ ਉਹਨਾਂ ਚਿਰ ਦੁੱਧ ਵੀ ਪੀ ਲਓਗੇ। ਟਾਊਟ ਨੇ ਨਾ, ਕਦੀ ਜ਼ਿਮੀਂਦਾਰੇ ਵਾਲੇ ਚੱਕਰ 'ਚ ਤਾਂ ਰਹੇ ਨਹੀਂ, ਵਰਨਾ ਦੱਸਦੇ ਵੀ ਨਾਲ ਦੁੱਧ ਵੀ ਲੱਭ ਜਾਣਾ ਸੀ। ਇਹ ਮੇਰਾ ਮਤਲਬ ਹੈ ਕਿ ਇਹ ਝੋਟੇ ਦੇ ਥੱਲੇ ਹੀ ਜਾਂਦੇ ਨੇ, ਗਾਂ ਦੇ ਥੱਲੇ ਨਹੀਂ ਜਾਂਦੇ। ਮੇਰਾ ਮਤਲਬ ਹੈ ਕਿ ਚਲੋ ਖੈਰ, ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਹਿਬ ਜਿਹੜੇ ਨੇ ਇਹ ਕਹਿੰਦੇ ਨੇ ਵੀ 2 ਸਾਲ ਬਾਅਦ ਬਛੜੇ ਵੀ ਹੋਣਗੇ ਤੇ ਗਾਂ ਦੀ ਮਾਰਕੀਟ 'ਚ ਵੀ ਰੇਟ ਘੱਟ ਨਹੀਂ ਹੋਣਾ, ਗਾਂ ਦਾ ਵੀ ਰੇਟ ਮਾਰਕੀਟ 'ਚ ਘੱਟ ਨਹੀਂ ਹੋਣਾ, ਤੇ ਇਸ ਲਈ ਆਈਫੋਨ ਦੀ ਜਗ੍ਹਾ 'ਤੇ ਗਾਂ ਲੈ ਲਓ। ਇਹ ਕਹਿ ਰਹੇ ਨੇ ਜਨਾਬ ਵਸੀਮ ਅਬਾਸੀ ਸਾਹਿਬ। ਗੱਲ ਤਾਂ ਠੀਕ ਕਹਿ ਰਹੇ ਨੇ, ਮਾੜੀ ਨਹੀਂ ਗੱਲ ਕਹਿ ਰਹੇ। ਲੇਕਿਨ ਮੈਂ ਤੁਹਾਨੂੰ ਦੱਸਣਾ ਵੀ ਇਹ ਲੋਕ ਪਹਿਲਾਂ ਕੀ ਕਰਦੇ ਸਨ। ਫਹੀਮ ਅਖਤਰ ਸਾਹਿਬ ਨੇ ਟਵੀਟ ਕੀਤਾ ਵੀ ਇਹ ਲੋਕ ਕਿਸ ਤਰ੍ਹਾਂ ਕਰ ਲੈਂਦੇ ਨੇ ਇਹੋ ਜਿਹੀ ਬੇਸ਼ਰਮੀ। ਇਮਰਾਨ ਖਾਨ ਸਾਹਿਬ ਦੇ ਜ਼ਮਾਨੇ ਦੇ ਵਿੱਚ ਇਮਰਾਨ ਖਾਨ ਸਾਹਿਬ ਨੇ ਆਖਿਆ ਸੀ ਵੀ ਜੇ ਗਾਵਾਂ ਦਾ ਦੁੱਧ ਵਧਾ ਲਈਏ, ਗਾਵਾਂ ਦੀ ਜਿਹੜੀ ਹੈ ਜਿਨਸ ਬਿਹਤਰ ਕਰ ਲਈਏ, ਦੁੱਧ ਵਧਾ ਲਈਏ, ਉਹਨਾਂ ਦੇ ਜ਼ਾਹਿਰ ਹੈ ਉਹਨਾਂ ਦੀ ਅਗਰ ਪ੍ਰੋਡਕਸ਼ਨ ਵੱਧ ਜਾਏਗੀ ਉਹਨਾਂ ਦੇ ਦੁੱਧ ਦੀ, ਤਾਂ ਸਾਡੇ ਮੁਲਕ ਦੇ ਵਿੱਚ ਗਰੀਬ ਆਦਮੀ ਦਾ ਭਲਾ ਹੋ ਜਾਏਗਾ, ਮੁਲਕ ਦੀ ਇਕਨੋਮੀ ਵੀ ਬਿਹਤਰ ਹੋਏਗੀ। ਤੇ ਉਦੋਂ ਇਹ ਹੀ ਮਜ਼ਾਕ ਉਡਾਉਂਦਾ ਸੀ ਵੀ ਦੱਸੋ ਇਮਰਾਨ ਖਾਨ ਸਾਹਿਬ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਅੱਜ ਮਰੀਮ ਨਵਾਜ਼ ਦੇ ਹਕੂਮਤ ਚਾਹੁੰਦਾ ਆਈਫੋਨ ਨਾ ਲਵੋ, ਗਾਂ ਹੀ ਲੈ ਲਓ। ਵੈਸੇ ਗੱਲ ਠੀਕ ਹੈ ਭਾਈ ਜੀ ਵਸੀਮ ਅਬਾਸੀ ਸਾਹਿਬ, ਗੱਲ ਠੀਕ ਹੈ, ਗਾਂ ਵੀ ਲੈ ਲਓ ਤੇ ਤੁਹਾਡੇ ਵਰਗੇ ਸਹਾਫੀ ਦੀ ਬਜਾਏ ਕੋਈ ਕੱਟਾ ਲੈ ਲਓ, ਹੋਰ ਕੁਛ ਨਹੀਂ। ਮੇਰਾ ਮਤਲਬ ਹੈ ਵੀ ਕੁਝ ਨਾ ਕੁਝ ਲੋਕਾਂ ਦਾ ਕੰਮ ਹੀ ਕਰਕੇ ਆਏਗਾ, ਆਉਣ ਲੱਗਾ ਰਾਤ ਨੂੰ ਕੋਈ ਵਜ਼ਨ ਚੁੱਕ ਲਏਗਾ, ਗੱਡਾ ਖਿੱਚ ਲਏਗਾ, ਕੋਈ ਹੋਰ ਕੰਮ ਕਰ ਲਏਗਾ, ਲੋਕੀ ਆਪਣੇ ਜਿਹੜੇ ਜਾਨਵਰ ਨਵੇਂ ਕਰਵਾ ਲੈਣਗੇ। ਤੁਹਾਡੇ ਕੋਲੋਂ ਤਾਂ ਨਾ ਉਹ ਕੰਮ ਹੁੰਦਾ ਤੇ ਨਾ ਉਹ ਹੁੰਦਾ। ਜਿਹੋ ਜੀ ਥੱਕੀ ਸਾਫਤ ਤੁਸੀਂ ਕਰਨ ਡਏ ਹੋ, ਤਰੱਕੀ ਔਰ ਥੱਕੀ, ਮੈਂ ਇਹ ਆਖਾਂਗਾ ਵੀ ਐਸ ਮਤਲਬ ਤੁਸੀਂ ਤੇ ਜਿਹੜਾ ਨਾ ਤੁਸੀਂ ਉਹ ਵਾਲੇ ਜਾਦੂਗਰ ਹੋ। ਤੁਸੀਂ ਵੇਖੇ ਨਾ ਕਈ ਵਾਰੀ ਜਾਦੂਗਰ ਜਿਹੜੇ ਨੇ ਉਹ ਬੋਲਾਂ ਨਾਲ ਖੇਡ ਰਹੇ ਹੁੰਦੇ ਨੇ, ਤੁਸੀਂ ਉੱਥੇ ਸਰਕਸ 'ਚ ਵੇਖਿਆ। ਇਹ ਵਸੀਮ ਅਬਾਸੀ ਸਾਹਿਬ ਬੋਲਾਂ ਨਾਲ ਤਾਂ ਖੇਡ ਰਹੇ ਨੇ ਤੇ ਉਹ ਕਈਆਂ ਨੇ ਮੂੰਹ 'ਚ ਵੀ ਬੋਲ ਮਤਲਬ ਉਹ ਇੰਝ ਸੁੱਟਦੇ ਨੇ, ਇੱਕ ਬੋਲ ਐਸ ਹੱਥ 'ਚ ਹੁੰਦਾ, ਇੱਕ ਐਸ 'ਚ ਹੁੰਦਾ, ਇੱਕ ਮੂੰਹ 'ਚ ਫੜ ਲੈਂਦੇ ਨੇ। ਇਹ ਉਹ ਨੇ ਜਿਨ੍ਹਾਂ ਨੇ ਬੋਲ ਹੱਥਾਂ 'ਚ ਵੀ ਫੜੇ ਨੇ, ਮੂੰਹ 'ਚ ਵੀ ਫੜੇ ਨੇ, ਹਰ ਪਾਸੇ ਬਸ ਤਬਾਹੀ ਫੇਰੀ ਆਉਂਦੇ ਨੇ, ਪਰ ਖੁਸ਼ਾਮਦ ਕਰਨੀ ਹੋਰ ਕੰਮ ਕੋਈ ਨਹੀਂ। ਤੇ ਉਸ ਵੇਲੇ ਉਹੀ ਮੱਝਾਂ ਗਾਈਆਂ ਬੁਰੀਆਂ ਲੱਗਦੀਆਂ ਸਨ, ਹੁਣ ਮੱਝਾਂ ਗਾਈਆਂ ਜਿਹੜੀਆਂ ਬੁਰੀਆਂ ਨਹੀਂ ਲੱਗਦੀਆਂ। ਅੱਛਾ ਜੀ, ਇਹ ਮਾਂ ਜੀ ਦਾ ਸਕ੍ਰਿਪਟ ਜ਼ਰਾ ਕੁਝ ਥੋੜ੍ਹਾ ਜ਼ਿਆਦਾ ਤਿਆਰ ਕਰਵਾ ਛੱਡਿਆ ਉਹਨਾਂ ਨੇ। ਇਹ ਜ਼ਰਾ ਸੁਣ ਲਓ ਵੀ ਬੰਦਾ ਕਹਿੰਦਾ ਕੀ। ਜਿਸ ਵੇਲੇ ਐਕਟਿੰਗ ਕਰਾਉਂਦੇ ਨੇ ਲੋਕਾਂ ਦੀ, ਅਗਰ ਤਿਆਰੀ ਪੂਰੀ ਨਾ ਕਰਾਈ ਹੋਵੇ ਤਾਂ ਫਿਰ ਇਹੋ ਜਿਹਾ ਕੰਮ ਹੁੰਦਾ। ਜ਼ਰਾ ਸੁਣੋ। फ़ख्र है कि अल्लाह पाक ने हमें ऐसी वज़ीर आज़म दी है। ये वज़ीर आज़म नहीं, हमारी माँ है, जिसने इस मुश्किल की घड़ी में हमारा साथ दिया। हमारा आज बहुत दिल खुश हुआ है कि अल्लाह पाक इनको लंबी ज़िंदगी दे, जो आज इस मुश्किल की घड़ी में हमारे साथ रखे। सुनिया जी, वो आंदा मैं ये वज़ीर आज़म नहीं, साड़ी माँ है। उन्होंने पहले वेले तो पहले वज़ीर आज़म, क्योंकि उन्होंने मेरे ख्याल दस्सण वाले ने दस्सिया कि बाजी नूं वज़ीर आज़म आखिए तो बाजी खुश हुंदी है। बाजी नूं वज़ीर आज़म आखिए तो बाजी के दिल के सदरां तो है ना वज़ीर आज़म बनने दियां, तो बाजी नूं वज़ीर आज़म आखो तो वो ब्यूरोक्रेटां ने उत्थे बंदियां दे कोलों जिन्हां कोलों वीडियो झूठियां बनवाउणियां सी, उन्होंने कहा ही है भी वज़ीर आला ना आखो, वज़ीर आज़म आखो। यह तो सूरत हाल बनी है, तुहानूं दस्सीए की। अच्छा जी, अगों अलीपुर च सैलाब के सूरत हाल बहुत ही ज़्यादा खराब है। सारिਆਂ ਨੂੰ पता अलीपुर तकरीबन रुढ़ी गया है। उत्थे मुतासरा शहरी जिहड़ा रो के बिल बिला के चीफ सैकटरी साहब के सामने रो रहा सी और दूजे अफसरान के पैर फड़ रहा सी भी मेरी इमदाद करो। ये चेते करो चीफ सैकटरी साहब जिस वेले नाल सन, हर थां ते नाल जांदे ने। ये वैसे चीफ सैकटरी का मरतबा नहीं हुंदा। मैं पंजाब च भी रहा, उत्ते भी रहा, अपना फैडरल गवर्नमेंट भी चीफ सैकटरी वड्डा अफसर हुंदा है। मतलब ਉਹਦੇ ਤੇ ਬੜੀਆਂ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਚੀਫ ਮਿਨਿਸਟਰ ਦੇ ਨਾਲ ਉਹ PSO ਬਣ ਕੇ ਨਹੀਂ ਫਿਰਦਾ। ਇਹ ਚੀਫ ਸੈਕਟਰੀ ਸਾਹਿਬ ਨੇ ਤਾਂ ਦਫ਼ਤਰ ਨੂੰ ਨਵਾਂ ਹੀ ਕੰਮ ਕਰ ਦਿੱਤਾ, ਨਾਲ ਫਿਰਦੇ ਨੇ ਜਿੱਧਰ ਨੂੰ ਬਾਜੀ ਨੇ ਜਾਣਾ ਹੈ, ਇਹ ਨਾਲ ਫਿਰਦੇ ਨੇ। ਉਹ ਚੇਤੇ ਕਰੋ ਜਿਸ ਵੇਲੇ ਬਾਜੀ ਸਰਜਰੀ ਵਗੈਰਾ ਦਾ, ਉਹ ਜਿਹੜੀ ਸਰਜਰੀ ਹੋਈ ਸੀ, ਯਾਦ ਕਰੋ ਸਵਿਟਜ਼ਰਲੈਂਡ 'ਚ ਚੌਕ ਦੇ ਵਿੱਚ ਹੀ ਭੈਣ ਇੱਕ ਨੇ ਕਰ ਦਿੱਤੀ ਸੀ। ਉਦੋਂ ਵੀ ਇਹ ਚੀਫ ਸੈਕਟਰੀ ਸਾਹਿਬ ਪਹਿਲਾਂ ਤਾਂ ਉਹਦੇ ਵੱਲ ਨੂੰ ਹੋਏ, ਤੇ ਫਿਰ ਜਦੋਂ ਉਹਨੇ ਅੱਗੋਂ ਸਰਜਰੀ ਕੀਤੀ ਤੇ ਭੱਜ ਕੇ ਜੇਬਾਂ 'ਚ ਹੱਥ ਪਾ ਕੇ ਪਰਲੇ ਪਾਸੇ ਨਿਕਲ ਗਏ। ਇਹਨਾਂ ਦਾ ਤਰੀਕਾ ਵਾਰਦਾਤ ਇਹ ਹੈ ਵੀ ਜਿੱਥੇ ਪੈਣ ਲੱਗ ਪੈਂਦੀਆਂ ਨਾ ਉੱਥੇ ਜੇਬਾਂ 'ਚ ਹੱਥ ਪਾ ਕੇ ਪਰਾਂ ਨੂੰ ਹੋ ਜਾਂਦੇ ਨੇ। ਬੰਦੇ ਸਿਆਣੇ ਨੇ। ਲੇਕਿਨ ਇੱਥੇ ਮੈਨੂੰ ਸਮਝ ਨਹੀਂ ਆਇਆ ਵੀ ਸ਼ਹਿਰੀ ਪੈਰਾਂ 'ਚ ਪੈਣ ਡਿਆ ਸੀ ਤੇ ਇਹ ਭਾਈ ਹੋਰੀ ਜੇਬਾਂ 'ਚ ਹੱਥ ਪਾ ਕੇ ਤੇ ਪਰਾਂ ਨੂੰ ਨਿਕਲ ਗਏ ਨੇ। ਉਹ ਬਈ ਉਹਦੀ ਕੋਈ ਇਮਦਾਦ ਕਰੋ ਯਾਰ, ਕੋਈ ਖੁਦਾ ਦਾ ਨਾਂ ਲਵੋ। ਕਿਹੜਾ ਤੁਸੀਂ ਕਿਹੜੇ ਕੰਮ 'ਤੇ ਚੱਲ ਪੜੇ ਹੋ? ਮਤਲਬ ਕੋਈ ਤਸੱਲੀ ਦੇ ਦਿਓ, ਚਲੋ ਹੋਰ ਕੁਛ ਨਹੀਂ ਕਰ ਸਕਦੇ। ਜੇਬਾਂ 'ਚ ਹੱਥ ਪਾ ਕੇ ਪਰਾਂ ਨਿਕਲ ਗਏ ਜੇ। ਅੱਛਾ ਜੀ, BBC ਦੀ ਰਿਪੋਰਟ ਹੈ ਕਿ ਪਾਕਿਸਤਾਨ 'ਚ ਸੈਲਾਬ ਤੇ ਹਾਲੀਆ ਬਾਰਿਸ਼ਾਂ 'ਚ 900 ਅਫਰਾਦ ਹਲਾਕ ਹੋਏ ਨੇ।
ਤੇ ਪੰਜਾਬ 'ਚ 40 ਲੱਖ ਅਫਰਾਦ ਜਿਹੜੇ ਨੇ ਉਹ ਮੁੰਤਕਿਲ ਹੋਏ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਕਿੰਨੇ? 24 ਲੱਖ। 40 ਕਹਿ ਦਿੱਤਾ ਮਾਜ਼ਰਤ ਨਾਲ, 24 ਲੱਖ BBC ਰਿਪੋਰਟ ਕਰ ਰਿਹਾ, ਔਰ 900 ਬੰਦਾ ਜਿਹੜਾ ਵਫਾਤ ਪਾ ਗਿਆ। ਲੇਕਿਨ ਜਦੋਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਇਹ ਤੇ ਆਉਂਦੇ ਨੇ ਵੀ ਸਭ ਅੱਛਾ ਹੈ, ਇਹਨਾਂ ਦੇ ਕੋਲ ਤੇ ਹੋਰ ਕੋਈ ਮਾਮਲਾ ਹੀ ਕੋਈ ਨਹੀਂ। ਚਲਦੇ ਚਲਦੇ ਤੁਹਾਨੂੰ ਜ਼ਰਾ ਲੰਡਨ ਤੋਂ ਵੀ ਇੱਕ ਖਬਰ ਦੇ ਦਈਏ ਕਿ ਉੱਥੇ ਚਾਹਤ ਫਤਿਹ ਅਲੀ ਖਾਨ ਸਾਹਿਬ ਦੇ ਉੱਤੇ ਆਂਡਿਆਂ ਨਾਲ ਹਮਲਾ ਹੋ ਗਿਆ। ਉਹ ਕਿਤੇ ਤੁਹਾਨੂੰ ਪਤਾ ਹੈ ਵੀ ਗਾਣਾ ਤਾਂ ਘੱਟ ਹੀ ਗਾਉਂਦੇ ਨੇ, ਰੋਂਦੇ ਹੀ ਨੇ, ਲੇਕਿਨ ਚਲੋ ਰੋਂਦੇ ਨੇ, ਗਾਣਾ ਗਾਉਂਦੇ ਨੇ, ਜੋ ਵੀ ਕਰਦੇ ਮਜ਼ਾਹੀਆ ਆਦਮੀ ਨੇ, ਲੋਕਾਂ ਨੂੰ ਹਸਾਉਂਦੇ ਨੇ। ਤੇ ਯਾਰ ਉਹਨਾਂ ਦੇ ਉੱਤੇ ਆਂਡੇ ਉਂਡੇ ਮਾਰਨ ਦਾ ਮੇਰਾ ਮਤਲਬ ਹੈ ਕਿ ਕਿਹੜਾ ਤੁੱਕ ਹੈ? ਕੋਈ ਬੰਦੇ ਦੇ ਪੁੱਤਰ ਬਣੋ, ਇਸ ਤਰ੍ਹਾਂ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ। ਇਹ ਮਾੜੀ ਗੱਲ ਹੈ। ਇਹਦੀ ਜਿੰਨੀ ਬਗੈਰ ਕਿਸੇ ਇਫ ਐਂਡ ਬਟ ਤੋਂ ਇਹਦੀ ਜਿੰਨੀ ਮਜ਼ੰਮਤ ਕੀਤੀ ਜਾਏ ਉਹ ਘੱਟ ਹੈ। ਹਾਂ, ਇਹ ਗੱਲ ਠੀਕ ਹੈ, ਮੈਂ ਇਹ ਗੱਲ ਸਮਝਦਾ ਵੀ ਤੁਸੀਂ ਜਿਹੜੇ ਆਪਣਾ ਚਾਹਤ ਫਤਿਹ ਅਲੀ ਖਾਨ ਸਾਹਿਬ ਨੇ ਉਹ ਮੌਸੀਕੀ ਦੇ ਨਾਲ ਬਲਾਤਕਾਰ ਕਰਦੇ ਨੇ, ਇਹ ਮੈਂ ਸਮਝਦਾ ਗੱਲ ਨੂੰ, ਇਸ ਨੂੰ ਕਿ ਉਹ ਮੌਸੀਕੀ ਦੇ ਨਾਲ ਜਿਹੜਾ ਸਲੂਕ ਕਰਦੇ ਨੇ ਉਹ ਸ਼ਾਲਾ ਕੋਈ ਦੁਸ਼ਮਣ ਨਾਲ ਵੀ ਨਾ ਕਰੇ। ਲੇਕਿਨ ਉਹਦਾ ਮਤਲਬ ਤੁਸੀਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਲਿਖ ਲਓ, ਆਪਣੇ ਦਿਲ ਦਾ ਬਾਲ ਕੱਢ ਲਓ। ਉਹ ਵੀ ਤਾਂ ਮੂੰਹ ਨਾਲ ਹੀ ਗੱਲ ਕਰਦੇ ਨੇ ਨਾ। ਇਹ ਗੱਲ ਅਲੱਗ ਹੈ ਵੀ ਉਹ ਜ਼ਰੂਰੀ ਨਹੀਂ ਮੂੰਹ ਨਾਲ ਵੀ ਗਾਉਂਦੇ ਨੇ, ਉਹ ਪਤਾ ਨਹੀਂ ਕਿੱਥੋਂ ਗਾਉਂਦੇ ਨੇ, ਮਤਲਬ ਕੰਨਾਂ 'ਚੋਂ ਵੀ ਗਾਉਂਦੇ ਨੇ, ਨੱਕ ਤੋਂ ਵੀ ਗਾਉਂਦੇ ਨੇ, ਪਤਾ ਨਹੀਂ ਕਿੱਥੋਂ। ਪਰ ਤੁਸੀਂ ਜਨਾਬ ਸੋਸ਼ਲ ਮੀਡੀਆ 'ਤੇ ਲਿਖ ਕੇ ਉਹਨਾਂ ਦੇ ਉੱਤੇ ਤਨਕੀਦ ਕਰ ਰਹੇ ਹੋ, ਲੇਕਿਨ ਇਹ ਹੱਥ ਚੁੱਕਣਾ, ਮੇਰਾ ਮਤਲਬ ਆਂਡੇ ਮਾਰਨਾ, ਇਹ ਕੋਈ ਵਡਿਆਈ ਨਹੀਂ, ਬੰਦੇ ਦੇ ਪੁੱਤਰਾਂ ਵਾਲੀ ਗੱਲ ਨਹੀਂ। ਬਸ ਸੋਸ਼ਲ ਮੀਡੀਆ 'ਤੇ ਲੋਕ ਇਹ ਵੀ ਕਹਿੰਦੇ ਨੇ ਕਿ ਉਹਨਾਂ ਦੀ ਅੱਜ ਕੱਲ੍ਹ ਮਾਰਕੀਟ ਡਾਊਨ ਸੀ ਅਤੇ ਉਹਨਾਂ ਨੇ ਕਿਤੇ ਆਪੇ ਹਮਲਾ ਨਾ ਕਰਵਾ ਲਿਆ ਹੋਵੇ, ਇਹਦਾ ਮੈਨੂੰ ਨਹੀਂ ਪਤਾ। ਲੇਕਿਨ ਬਹਰਹਾਲ ਜਿੰਨੇ ਵੀ ਹਮਲਾ ਕੀਤਾ ਉਹਦੀ ਭਰਪੂਰ ਮਜ਼ੰਮਤ, ਔਰ ਇਹ ਕੰਮ ਨਹੀਂ ਕਰਨਾ। ਚਾਹਤ ਫਤਿਹ ਅਲੀ ਖਾਨ ਸਾਹਿਬ, ਜਿੱਥੇ ਰੱਬ ਨੇ ਇੰਨੇ ਅਜ਼ਾਬ ਭੇਜੇ ਨੇ ਉੱਥੇ ਇੱਕ ਚਾਹਤ ਸਾਹਿਬ ਵੀ ਸਹੀ। ਜਦੋਂ ਰੱਬ ਨੇ ਪਾਕਿਸਤਾਨ 'ਤੇ ਏਡੇ ਵੱਡੇ ਅਜ਼ਾਬ ਬਾਜੀ ਮਰ ਕੇ ਘੱਲੇ ਨੇ, ਉਹਨਾਂ ਨੂੰ ਬਰਦਾਸ਼ਤ ਕਰਨ ਡਏ ਹੋ ਤੇ ਇੱਕ ਚਾਹਤ ਫਤਿਹ ਅਲੀ ਖਾਨ ਨੂੰ ਵੀ ਕਰ ਲਓ। ਜਿੱਡਾ ਬੇਸੁਰਾ ਚਾਹਤ ਸਾਹਿਬ ਗਾਉਂਦੇ ਨੇ ਓਡੀ ਹੀ ਬੇਸੁਰੀ ਇਹ ਹੁਕਮਰਾਨੀ ਕਰ ਰਹੇ ਨੇ। ਤੇ ਜੇ ਉਹ ਬਰਦਾਸ਼ਤ ਕਰਨ ਡਏ ਤੇ ਵਿਚਾਰੇ ਚਾਹਤ ਨੂੰ ਵੀ ਕਰ ਲਓ। ਕਿਉਂ ਮਾੜੇ ਬੰਦੇ ਨੂੰ ਆਂਡੇ ਮਾਰਨੇ ਨੇ? ਜਿਹੜੇ ਤਗੜੇ ਨੇ ਉਹਨਾਂ ਦੇ ਕੋਲ ਲਿੱਤਰ ਖਾਣੇ ਨੇ। ਮੈਨੂੰ ਉੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।